हुकूमत वालों सुनिया आ गया भी 2 घंटे के अंदर अंदर पिंड खाली कर दो वरना तुहानू तबाह कर दिया जाएगा। उन्होंने ऐलान किया सी भी वारस चुक लो, लेकिन वारस उस वेले जरूरत नहीं सी किसी की उहदे कोल जाण दी। कोई समझ नहीं आई भी ये किस तरह हवा चली है भी ये दुश्मन उन्होंने ते वो दुश्मन इन्हां दे। स्वाए वजूद के कपड़ियां तो कोई चीज़ असी लैके नहीं सी आए। जे कुछ घरों जिहड़ी चुक्या सी वो रस्ते दे विच लुटिया गया। अस्सलाम वालेकुम दोस्तों, मैं नासिर ढिल्लों। तुसीं जुड़े हो साडे चैनल पंजाबी लहर दे नाल। पार्टीशन दीयां कहानियां तुहाडे रूबरू लैके आउंदे रहीदा। अज इसे तरह की एक होर कहानी तुहाडे नाल शेयर करन जा रहे हैं पिंड मलसियां जलंधर दी। ਉਹਦੇ ਲਾਗੇ ਮੀਆਂਵਾਲ ਅਰਾਈਆਂ ਉੱਥੋਂ ਦੇ ਨੇ ਬਜ਼ੁਰਗ। ਤੇ ਦੂਜੀ ਵਾਰੀ ਮੇਰੇ ਕੋਲ ਵੈਸੇ ਤਾਂ ਨਾਰਮਲੀ ਅਸੀਂ ਜਾਈਦਾ ਬਜ਼ੁਰਗਾਂ ਦੀਆਂ ਵੀਡੀਓਜ਼ ਰਿਕਾਰਡ ਕਰਨ ਵਾਸਤੇ ਕਿ ਆਪਣੇ ਪਿੰਡ ਜਾਣ ਵਾਸਤੇ ਇੰਨੀ ਚਾਹਤ ਆ ਵੀ ਸਾਹੀਵਾਲ ਤੋਂ ਲੈਲਪੁਰ ਦਾ ਸਫ਼ਰ ਕੋਈ 3 3.5 4 ਘੰਟੇ ਲੱਗ ਜਾਂਦੇ ਆ। ਉੱਥੋਂ ਤੱਕ ਦੂਜੀ ਵਾਰਾ ਮੇਰੇ ਕੋਲ ਆਏ ਕਿ ਉਸ ਪ੍ਰੋਸੈਸ ਵਾਸਤੇ ਕਿਸ ਤਰ੍ਹਾਂ ਸਪਾਂਸਰ ਬਣਨਾ, ਕਿਸ ਤਰ੍ਹਾਂ ਵੀਜ਼ਾ ਲੱਗਣਾ, ਤੇ ਉਹਦੇ ਵਾਸਤੇ ਦੂਜੀ ਵਾਰ ਆਇਆ। ਇਹਨਾਂ ਨਾਲ ਗੱਲਬਾਤ ਕਰਨੀ है तो पुछना भी इन्ना क्यों क्रियोसिटी क्यों आ, पिंड वेखण दी चाहत क्यों, ये सारिया गल्लां बातां इन्हां नाल शेयर करनियां। अस्सलाम वालेकुम जी। वालेकुम सलाम। बुजुर्गो पहले नाम अपना पूरा दस दिओ। मोहम्मद इस्माइल जी। मोहम्मद इस्माइल जी। ते वाला साहब मुबारक अली। मुबारक अली। ते उम्र जिवें तुसीं दस्सिया 81 82 साल हो गई जी। 81 82 साल जी। ठीक है। ते रहिंदे साहीवाल कित्थे? साहीवाल हुण तो मैं प्रॉपर साहीवाल च, लेकिन यह भी रहायश मेरी हैगी सी मियाँ चन्नू तो जनूब वाले साइड है साहीवाल का जिला ही 36 14 36 14 जी। हाँ, उत्थे असीं आबाद होए सी इंडिया चों आण के। असीं 2 भाई सीगे, भाई वड्डे फौत हो गया तकरीबन 6-7 महीने हो गए, मैं हुण इकल्ला ही रह गया। वालदैन वालदैन ते काफ़ी देर दे चले गए जी। फिर वालदा 1992 फौत हुई है, अब्बा जी 1982 फौत हो गए। ठीक। अच्छा ये दसो पिछे अपना पिंड जिवें दस्सिया मीआंवाल अराइयां ना तुहाडा? जी हाँ, मीआंवाल अराइयां। ते मीआंवाल अराइयां दे लागे लागे पिंड किहड़े? लागे जी इधर शमाल मगरब वाल सी कुहाड़ा, खैरे, लसूड़ी, उस तो अगे पतमा, तारपुर। ये ਜਿਹੜੇ ਸੀ ਮਖਲੂਤ ਜੈਸੀ ਮੁਸਲਮਾਨ ਸਿੱਖ ਹਿੰਦੂ ਰਹਿੰਦੇ ਸੀ। ਸਾਡਾ ਪਿੰਡ ਟੋਟਲੀ ਮੁਸਲਮਾਨਾਂ ਦਾ ਸੀ। ਉਹਦੇ ਵਿੱਚ 2 ਘਰ ਖੱਤਰੀਆਂ ਦੇ ਸੀ, ਇੱਕ ਤਰਖਾਨ ਸੀਗਾ ਉਹ ਕਿਸੇ ਦੂਸਰੇ ਪਿੰਡੋਂ ਆਣ ਕੇ ਉਹ ਸੇਪੀ ਕਰਦਾ ਸੀ। ਕੀ ਨਾਂ ਉਹਨਾਂ ਦਾ? ਉਹਦਾ ਨਾਂ ਜੀ ਮੈਨੂੰ ਬਾਅਦ 'ਚ ਯਾਦ ਆਇਆ, ਸੁੰਦਰ ਉਹਦਾ ਨਾਂ ਸੀ। ਸੁੰਦਰ ਠੀਕ ਹੈ। ਬਹੁਤ ਜਵਾਨ ਸੀਗਾ। ਤੇ ਤੁਹਾਡੇ ਪਿੰਡ ਉਹ 2 ਹੀ ਸੀ ਵੀ ਜਿਹੜੇ ਗੈਰ ਮੁਸਲਿਮ ਸਨ ਉਹਨਾਂ ਦੇ ਘਰ? ਹਾਂ ਜੀ, ਖੱਤਰੀ ਜਾਂ ਫਿਰ ਈਸਾਈ ਸੀਗੇ। ਉਹਨਾਂ ਦੀ ਆਬਾਦੀ ਪਿੰਡ ਤੋਂ ਅਲੱਗਾ ਸੀ, ਥੋੜੀ ਜਿਹੀ ਦੂਰ। ਉਹ ਕਾਫੀ ਸਾਰੀ ਆਬਾਦੀ ਸੀ, ਕੋਈ 20-25 ਘਰ ਉਦੋਂ ਵੀ ਹੈਗੇ ਸੀਗੇ। ਉਹਨਾਂ ਦਾ ਵੀ ਕੋਈ ਨਾਵਾਂ ਦਾ ਪਤਾ? ਉਹ ਜੀ ਆਤੂ ਨਾਂ ਦਾ ਬੰਦਾ ਸੀ ਜਿਹੜਾ ਸਾਡੇ ਨਾਲ ਕੰਮ ਕਰਦਾ ਹੁੰਦਾ ਸੀਗਾ। ਆਤੂ। ਤੇ ਉਹ ਮੇਰਾ ਬਾਅਦ ਦੇ ਵਿੱਚ ਰਾਬਤਾ ਹੋਇਆ। ਉੱਥੇ ਉਹਨਾਂ ਦੀ ਬਰਾਦਰੀ 'ਚੋਂ ਇੱਕ ਬੰਦਾ ਸੀਗਾ, ਉਹਨੇ ਇਸਲਾਮ ਕਬੂਲ ਕੀਤਾ, ਇਕਬਾਲ ਉਹਦਾ ਨਾਂ ਹੈ। ਸ਼ਾਹਕੋਟੀ ਉਹਦੀ ਦੁਕਾਨ ਪਾਈ ਹੋਈ ਆ, ਉਹ ਪੋਸ਼ਿਸ਼ ਦਾ ਕੰਮ ਕਰਦਾ, ਗੱਡੀਆਂ ਦੀ ਪੋਸ਼ਿਸ਼। ਹਾਂ ਜੀ। ਉਹਦੇ ਨਾਲ ਮੈਂ ਜ਼ਿਕਰ ਕੀਤਾ, ਉਹਨੇ ਕਿਹਾ ਜੀ ਆਤੂ ਦਾ ਸਾਡਾ ਘਰ ਕੰਧਾਂ ਸਾਂਝੀਆਂ, ਲੇਕਿਨ ਆਤੂ ਦੇ ਔਲਾਦ ਸਿਰਫ ਬੇਟੀਆਂ ਸੀ, ਬੇਟਾ ਕੋਈ ਨਹੀਂ ਸੀ। ਇਸ ਵਾਸਤੇ ਉਹ ਨਸਲ ਐਡੀ ਨਹੀਂ ਵਧੀ, ਇੰਨਾ ਕੁ ਮੈਨੂੰ ਪਤਾ ਲੱਗਾ। ਠੀਕ। ਉਹ ਜਿਹੜਾ ਸੀਗਾ ਸੁੰਦਰ, ਉਹ ਖੈਰਿਆਂ ਦਾ ਸੀ ਤੇ ਖੈਰਿਆਂ ਦੇ ਵਿੱਚੋਂ ਉਹ ਮੀਆਂਵਾਲ ਆਣ ਕੇ ਉਹਨੇ ਆਪਣੇ ਮਕਾਨ ਬਣਾ ਲਿਆ। ਉਹ ਮਕਾਨ ਮੈਨੂੰ ਵੀਡੀਓ ਕਾਲ ਦੇ ਵਿੱਚ ਕਿਸੇ ਦੋਸਤ ਨੇ ਵਿਖਾਏ ਵੀ ਡਬਲ ਸਟੋਰੀ ਮਕਾਨ ਬਣਿਆ ਹੈ। ਅੱਛਾ। ਬਲਕਿ ਉਹ ਕੈਨੇਡਾ 'ਚ ਰਹਿੰਦੇ ਆ ਦੋਸਤ ਬਲਦੇਵ ਸਿੰਘ, ਉਹ ਗਏ ਸੀ ਉੱਥੇ, ਉਹਦੇ ਉੱਥੇ ਸਸੁਰਾਲ ਆ। ਉਹਨੇ ਮੈਨੂੰ ਵੀਡੀਓ ਕਾਲ ਦੇ ਵਿੱਚ ਪਿੰਡ ਦਿਖਾਇਆ। ਜਿਸ ਲਈ ਉਹ ਨਕਸ਼ਾ ਮੇਰੇ ਸਾਹਮਣੇ ਆਇਆ ਮਿਸਤਰੀਆਂ ਦੇ ਘਰ ਦਾ ਆਇਆ, ਤੇ ਮੈਂ ਕਿਹਾ ਯਾਰ ਬਲਦੇਵ ਠਹਿਰ, ਇਹ ਮੈਂ ਕਿਹਾ ਤਰਖਾਣਾ ਦਾ ਘਰ ਆ? ਕਿ ਹਾਂ ਜੀ। ਮੈਂ ਕੋਈ ਬੰਦਾ ਬੁਲਾ। ਉਹ ਮੁੰਡਾ ਕੋਈ ਖੜਾ ਸੀ, ਉਹਨੇ ਉਹਨੂੰ ਆਵਾਜ਼ ਮਾਰੀ, ਕਾਕਾ ਤੁਹਾਡਾ ਕੋਈ ਸੁੰਦਰ ਵੀ ਹੈਗਾ ਸੀ? ਹਾਂ ਜੀ, ਮੈਂ ਸੁੰਦਰ ਦਾ ਪੋਤਾ ਹਾਂ। ਉਹਦੇ ਪੋਤੇ ਨਾਲ ਹੋਈ ਗੱਲ? ਨਹੀਂ, ਗੱਲ ਨਹੀਂ ਕੀਤੀ ਉਹਨੇ, ਸਿਰਫ ਦੱਸਿਆ ਵੀ ਮੈਂ ਸੁੰਦਰ ਦਾ ਪੋਤਾ ਵਾਂ। ਅੱਛਾ। ਬਾਕੀ ਇੱਕ ਸਾਡਾ ਖੂਹ ਜਿਹੜਾ ਹੈਗਾ ਸੀ, ਉਹ ਰਾਜਪਾਲ ਸਿੰਘ
ਹਰਜਿੰਦਰ ਸਿੰਘ ਦਾ ਬੇਟਾ ਆ ਜਿਨ੍ਹਾਂ ਨੂੰ ਅਲਾਟ ਹੋਇਆ ਸੀਗਾ, ਉਹ ਖੁਦ ਅਮਰੀਕਾ 'ਚ ਰਹਿੰਦੇ ਆ। ਇੱਥੇ ਜਿਹੜੇ ਉਹਨਾਂ ਦੇ ਠੇਕੇਦਾਰ ਆ ਜਾਂ ਮੁਜ਼ਾਰੇ ਆ, ਉਹ ਹੈਗਾ ਕੇਵਲ ਸਿੰਘ ਅਤੇ ਉਹਦਾ ਬੇਟਾ ਹੈਗਾ ਕਮਲਜੀਤ ਸਿੰਘ। ਜਿਹੜਾ ਦੂਸਰਾ ਖੂਹ ਸੀ ਸਾਡਾ ਕੁਹਾੜਾਂ ਦੇ ਰਸਤੇ ਦੇ ਵਿੱਚ, ਉਹ ਮਾਸਟਰ ਗੁਰਦੇਵ ਸਿੰਘ ਆ ਉਹਦੇ ਮਾਲਕ। ਇਸ ਵੇਲੇ ਮੇਰੀ ਉਹਨਾਂ ਨਾਲ ਗੱਲ ਵੀ ਹੋਈ ਤੇ ਉਹਨਾਂ ਨੇ ਦੱਸਿਆ ਵੀ ਜੀ ਇਸ ਖੂਹ ਨੂੰ ਹੁਣ ਤੱਕ ਵੀ ਮੁਬਾਰਕ ਵਾਲਾ ਖੂਹ ਕਹਿੰਦੇ ਆ। ਮੁਬਾਰਕ, ਠੀਕ ਹੈ। ਅੱਛਾ, ਤੁਹਾਡੇ ਰਾਈ ਬਰਾਦਰੀ ਸਾਡੇ ਪਿੰਡ ਦੀ? ਜੀ, ਰਾਈ ਬਰਾਦਰੀ ਸੀ। ਮੀਆਂਵਾਲ ਅਰਾਈਆਂ ਪਿੰਡ ਸੀ ਤੇ ਰਾਈ ਬਰਾਦਰੀ ਸੀ ਟੋਟਲੀ। ਤੇ ਕਿੰਨੇ ਘਰ ਸੀ ਰਾਈਆਂ ਦੇ ਉਦੋਂ? ਸਾਰਾ ਹੀ ਪਿੰਡ ਜੀ, ਬਹੁਤ ਵੱਡਾ ਸਾਰਾ ਪਿੰਡ ਸੀ। ਸਾਰਾ ਪਿੰਡ ਹੀ ਰਾਈਆਂ ਦਾ ਸੀਗਾ। ਤੁਹਾਨੂੰ ਦੱਸਿਆ ਵੀ ਜਾਂ ਕੋਈ ਕਮੀ ਇੱਕ ਦੋ ਹੋਣਗੇ ਜਾਂ ਇਹ ਦੋ ਗੈਰ ਮੁਸਲਿਮ ਸੀਗੇ, ਬਾਕੀ ਸਾਰੇ ਰਾਈ ਸੀਗੇ ਤੇ ਇੱਕ ਦੂਸਰੇ ਦੇ ਰਿਸ਼ਤੇਦਾਰ ਅਜ਼ੀਜ਼ ਸੀਗੇ। ਕਿ ਇੱਧਰ ਕਿੱਥੇ ਕਿੱਥੇ ਬੈਠੇ ਆ ਕੇ ਪਾਕਿਸਤਾਨ ਤੁਹਾਡੇ ਮੀਆਂਵਾਲ ਰਾਈਆਂ ਵਾਲੇ? ਖਿਲਰ ਗਏ ਜੀ ਸਾਰੇ ਦੇ ਸਾਰੇ। ਜਿਹੜੇ ਕੋਈ ਨਜ਼ਦੀਕੀ ਰਿਸ਼ਤੇਦਾਰ ਸੀ ਉਹਨਾਂ ਦਾ ਪਤਾ ਲੱਗਾ ਵੀ ਫਲਾਣੇ ਥਾਂ ਕੋਈ ਫਲਾਣੇ ਥਾਂ, ਲੇਕਿਨ ਕਿਸੇ ਨੂੰ ਕਿਸੇ ਦਾ ਪਤਾ ਹੀ ਨਹੀਂ। ਨਾ ਕਿਸੇ ਨੇ ਕੋਈ ਕੋਸ਼ਿਸ਼ ਕੀਤੀ, ਨਾ ਕਿਸੇ ਦੇ ਹਾਲਾਤ ਇਦਾਂ ਦੇ ਹੋਏ। ਤੇ ਚੀਦਾ ਜਿਹੜੇ ਅਜ਼ੀਜ਼ ਸੀਗੇ ਨੇੜੇ ਨੇੜੇ ਦੇ, ਉਹਨਾਂ ਦਾ ਕੋਈ ਪਤਾ ਲੱਗ ਗਿਆ। ਕਿੱਥੇ ਕਿਹੜਾ ਪਿੰਡ? ਕਮਾਲੀਏ ਸ਼ਹਿਰ 'ਚ ਰਹਿੰਦੇ ਸੀ ਜੀ। ਸਰਗੋਦੇ 20 ਚੱਕ ਸੀਗਾ, ਉੱਥੇ ਰਹਿੰਦੇ ਸੀ। ਸਾਡਾ ਤਾਇਆ ਹੀ ਲੱਗਦਾ ਸੀਗਾ। ਤੇ ਇਸ ਤਰ੍ਹਾਂ ਕਰਕੇ ਕੋਈ ਖਾਨਪੁਰ ਸੀਗੇ। ਇਸ ਤਰ੍ਹਾਂ ਖਿਲਰ ਕੇ ਸਾਰੇ ਬੈਠੇ। ਖੁੱਲ੍ਹ ਕੇ ਬੈਠੇ? ਹਾਂਜੀ। ਇਹ ਅਲਾਟਮੈਂਟਾਂ ਇਵੇਂ ਹੋਈਆਂ ਕਿ ਜਾਂ ਕਿ ਰਿਸ਼ਤੇਦਾਰੀਆਂ ਤੇ ਚਲੇ ਗਏ ਤੇ ਫਿਰ ਅਲਾਟਮੈਂਟਾਂ ਉੱਥੇ? ਨਹੀਂ ਜੀ, ਉਹ ਇਹ ਹੈ ਸੀ ਵੀ ਅਸੀਂ ਜਦੋਂ ਆਏ ਉੱਥੋਂ ਤੇ ਸਾਡੇ ਨਾਲ ਕੋਈ ਹਾਦਸੇ ਇਦਾਂ ਦੇ ਹੋਏ ਸੀ ਵੀ ਅਸੀਂ ਸਵਾਏ ਵਜੂਦ ਦੇ ਕੱਪੜਿਆਂ ਤੋਂ ਕੋਈ ਚੀਜ਼ ਅਸੀਂ ਲੈ ਕੇ ਨਹੀਂ ਸੀ ਆਏ। ਜੇ ਕੁਝ ਘਰੋਂ ਜਿਹੜੀ ਚੁੱਕਿਆ ਸੀ ਉਹ ਰਸਤੇ ਦੇ ਵਿੱਚ ਲੁੱਟਿਆ ਗਿਆ ਸੀਗਾ। ਈਵਨ ਨਾਨਾ ਮੇਰਾ ਗੱਡੇ ਤੇ ਬੈਠਾ ਸੀ, ਉਹ ਗੱਡਾ ਟੁੱਟਿਆ ਤੇ ਉਹਦੀ ਹੱਡੀ ਵੀ ਟੁੱਟੀ। ਉਹ ਫਿਰ ਚੁੱਕ ਕੇ ਨਾਨੇ ਨੂੰ ਲਿਆਂਦਾ ਜਾਂ ਆਪਣੀਆਂ ਜਾਨਾਂ ਬਚਾਈਆਂ। ਲੇਕਿਨ ਘਰ ਦੀ ਕੋਈ ਪ੍ਰਾਪਰਟੀ, ਕੋਈ ਕੱਪੜਾ, ਕੋਈ ਪੈਸਾ, ਕੋਈ ਜ਼ੇਵਰ ਅਸੀਂ ਨਹੀਂ ਲਿਆ ਸਕੇ। ਤੇ ਕਿਸ ਤਰ੍ਹਾਂ, ਕੀ ਹਾਲਾਤਾਂ ਦੇ ਨਾਲ ਮੁਸ਼ਕਿਲ ਕੀ ਹਾਲਾਤ ਹੋਏ ਵੀ ਪਿੰਡ 'ਚ ਰਹਿੰਦੇ ਸੋ ਤੁਸੀਂ? ਮੀਆਂਵਾਲ ਰਾਈਆਂ ਤੋਂ ਤੁਰੇ ਸੋ, ਕਿਸੇ ਕੱਢਿਆ ਤੋਰਿਆ, ਕਿਸ ਤਰ੍ਹਾਂ ਪਹੁੰਚੇ ਇੱਥੇ? ਉਹ ਇਸ ਤਰ੍ਹਾਂ ਹੋਇਆ ਸੀ ਜੀ ਵੀ ਇਹਨਾਂ ਦੀ ਲੜਾਈ ਹੋਈ ਸੀਗੀ ਮੁਸਲਮਾਨਾਂ ਦੀ, ਸਿੱਖਾਂ ਦੀ। ਇਹ ਮੁਸਲਮਾਨਾਂ ਨੇ ਜਾ ਕੇ ਹਮਲਾ ਕੀਤਾ ਦੂਸਰੇ ਪਿੰਡਾਂ ਦੇ ਉੱਤੇ। ਉੱਥੇ ਕਾਫੀ ਕਤਲੋਗਾਰਤ ਕੀਤੀ ਹੋਈ। ਜਦੋਂ ਇਹ ਰਾਤ ਨੂੰ ਵਾਪਸ ਆਏ ਤੇ ਸਿੱਖਾਂ ਨੇ ਇਕੱਠੇ ਹੋ ਕੇ ਇਹਨਾਂ ਦੇ ਉੱਤੇ ਹਮਲਾ ਕਰ ਦਿੱਤਾ। ਫਿਰ ਉਹ ਸਾਡੇ ਪਿੰਡ ਦੇ ਵੀ ਬੰਦੇ ਸ਼ਹੀਦ ਹੋਏ। ਉਸ ਤੋਂ ਬਾਅਦ ਕੋਈ ਹਕੂਮਤ ਵੱਲੋਂ ਸੁਨੇਹਾ ਆ ਗਿਆ ਵੀ 2 ਘੰਟੇ ਦੇ ਅੰਦਰ ਅੰਦਰ ਪਿੰਡ ਖਾਲੀ ਕਰ ਦਿਓ, ਵਰਨਾ ਤੁਹਾਨੂੰ ਤਬਾਹ ਕਰ ਦਿੱਤਾ ਜਾਏਗਾ। ਮਿਲਟਰੀ ਆਈ ਹੈ ਤੁਹਾਨੂੰ ਖਤਮ ਕਰਨ ਵਾਸਤੇ। ਉਹ ਫਿਰ 2 ਘੰਟੇ ਦੇ ਅੰਦਰ ਅਸੀਂ ਪਿੰਡ ਖਾਲੀ ਕੀਤਾ। ਉਹ ਮਿਲਟਰੀ ਸੁਬਾਹ ਗਈ ਹੈ ਸਾਡੇ ਪਿੰਡ, ਪਤਾ ਲੱਗਾ। ਲੇਕਿਨ ਉਹ ਫਿਰ ਸਾਡਾ ਪਿੰਡ ਜੋ ਕਿ ਖਾਲੀ ਹੋ ਚੁੱਕਿਆ ਸੀਗਾ, ਉਹਨਾਂ ਨੇ ਕਾਂਗਣਾ ਜਾ ਕੇ ਤਬਾਹ ਕੀਤਾ। ਅੱਛਾ, ਕਾਂਗਣਾ ਪਿੰਡ ਸੀ ਨਾਲ, ਉਹ ਜਾ ਕੇ ਜਿਹੜੇ ਕੋਈ ਲੋਕ ਉੱਥੇ ਮਿਲੇ ਉਹਨਾਂ ਨੇ ਖਤਮ ਕੀਤਾ। ਅੱਛਾ, ਕਿਸ ਤਰ੍ਹਾਂ ਆਏ ਫਿਰ? ਰਸਤੇ 'ਚ ਕੀ ਮੁਸ਼ਕਲਾਤ ਆਈਆਂ? ਉਹ ਜੀ ਇਸ ਤਰ੍ਹਾਂ ਸੀਗਾ ਵੀ ਅਸੀਂ ਕਿਉਂਕਿ ਰਾਤ ਨੂੰ ਨਿਕਲੇ ਸੀਗੇ ਤੇ ਰਾਤ ਨੂੰ ਹੀ ਅਸੀਂ ਲੁੱਟੇ ਗਏ ਸੀ ਸਮਾਨ ਜਿਹੜਾ ਸੀ। ਅੱਗੇ ਇੱਕ ਬੁੱਢਣ ਵਾਲੇ ਪਿੰਡ ਸੀ, ਸਾਡੀ ਫੁੱਫੀ ਉੱਥੇ ਰਹਿੰਦੀ ਸੀ। ਅਸੀਂ ਉੱਥੇ ਚਲੇ ਗਏ। ਸਾਨੂੰ ਵਾਲਦੈਨ ਨੇ ਪਹਿਲੋਂ ਭੇਜ ਦਿੱਤਾ। ਉਹ ਕੋਲ ਲੱਗ ਪਏ ਗੱਡੇ ਗੁੱਡੇ ਦੀ ਮੁਰੰਮਤ ਕਰਨ, ਲੇਕਿਨ ਨਾ ਹੋ ਸਕੀ। ਪਿੱਛੋਂ ਲੁੱਟਣ ਵਾਲੇ ਪੈ ਗਏ। ਇਹ ਉਤਰ ਕੇ ਛਾਲਾ ਮਾਰ ਕੇ ਫਸਲਾਂ ਨੂੰ ਵੜ ਗਏ। ਇਹ ਸੁਬਾਹ ਸਾਡੇ ਕੋਲ ਅਜ਼ਾਨਾਂ ਵੇਲੇ ਪਹੁੰਚੇ ਸੀ। ਮੇਰੀ ਵਾਲਦਾ, ਮੇਰੇ ਅੱਬਾ ਜੀ ਤੇ ਨਾਨੇ ਨੂੰ ਚੁੱਕ ਕੇ, ਕਿਉਂਕਿ ਉਹਦੀ ਹੱਡੀ ਟੁੱਟੀ ਹੋਈ ਸੀ ਕਮਰ ਦੀ, ਚੁੱਕ ਕੇ ਲਿਆਏ। ਉੱਥੋਂ ਫਿਰ ਉਹਨਾਂ ਨੇ ਵੀ ਹਿਜਰਤ ਕਰਨੀ ਸੀਗੀ। ਅਸੀਂ ਇਕੱਠੇ ਫਿਰ ਸ਼ਾਹਕੋਟ ਆਏ। ਸ਼ਾਹਕੋਟ ਕੈਂਪ ਲੱਗਾ। ਉੱਥੇ ਥਾਣੇਦਾਰ ਨੇ ਅਸਲਮ ਨੂੰ ਬੁਲਾਇਆ। ਪਹਿਲੇ ਥਾਣੇਦਾਰ ਅਸਲਮ ਦਾ ਦੋਸਤ ਸੀ, ਉਹ ਇਸ ਭੁਲੇਖੇ ਤੇ ਚਲਾ ਗਿਆ। ਲੇਕਿਨ ਉਹ ਅੱਗੇ ਦੁਸ਼ਮਣ ਬੈਠੇ ਸੀਗੇ। ਉਹ ਉੱਥੋਂ ਨਿਕਲਿਆ ਤੇ ਜਿਹੜੀ ਦਰਵਾਜ਼ੇ ਗੇਟ ਦੇ ਅੱਗੇ ਕੋਈ ਪੁਲਿਸ ਉਹਨਾਂ ਨੇ ਬਿਠਾਈ ਹੋਈ ਸੀ, ਉਹਨਾਂ ਨੇ ਗੋਲੀਆਂ ਮਾਰ ਕੇ ਉਹਨੂੰ ਉੱਥੇ ਖਤਮ ਕਰ ਦਿੱਤਾ। ਅਸਲਮ ਕੌਣ ਸੀ? ਅਸਲਮ ਸਾਡੀ ਜੀ ਅੱਬੇ ਦੀ ਫੁੱਫੀ ਦਾ ਬੇਟਾ ਸੀ, ਕਾਉਂਸਲਰ ਸੀ ਤੇ ਇਲਾਕੇ ਦਾ ਮੋਹਤਬਰ ਸ਼ਖਸ ਸੀ। ਠੀਕ ਹੈ। ਹਾਂਜੀ, ਔਰ ਬੜਾ ਬਹਾਦਰ ਸੂਰਮਾ ਸੀ। ਅੱਛਾ, ਉਹਨੂੰ ਉੱਥੇ ਉਹਨੇ ਮਾਰ ਦਿੱਤਾ? ਹਾਂਜੀ, ਉੱਥੇ ਮਾਰਤਾ। ਸਾਡੇ ਸਾਹਮਣੇ ਉਹਨੂੰ ਗੋਲੀਆਂ ਵੱਜੀਆਂ, ਸਾਡੇ ਸਾਹਮਣੇ ਡਿੱਗਾ। ਤੇ ਫਿਰ ਅਸੀਂ ਤੇ ਉਹਨੂੰ ਸੰਭਾਲਿਆ ਵੀ ਨਹੀਂ। ਉਹਨਾਂ ਨੇ ਐਲਾਨ ਕੀਤਾ ਸੀ ਵੀ ਇਹਦਾ ਵਾਰਸ ਚੁੱਕ ਲਓ, ਲੇਕਿਨ ਵਾਰਸ ਉਸ ਵੇਲੇ ਜ਼ਰੂਰਤ ਨਹੀਂ ਸੀ ਕਿਸੇ ਦੀ ਉਹਦੇ ਕੋਲ ਜਾਣ ਦੀ। ਉਹਨਾਂ ਨੇ ਕੈਂਪ ਉਸੇ ਵੇਲੇ ਤੋੜ ਦਿੱਤਾ ਸੀ। ਅਸੀਂ ਨਕੋਦਰ ਵੱਲ ਨੂੰ ਤੁਰ ਪਏ ਸੀ। ਬਾਅਦ ਵਿੱਚ ਪਤਾ ਲੱਗਾ ਵੀ ਉਹ ਅਸਲਮ ਨੂੰ ਦਫਨ ਕਰ ਦਿੱਤਾ ਕਿਸੇ ਨੇ। ਕੋਈ ਅਰਜਨ ਸਿੰਘ ਕੋਈ ਸਿੱਖ ਸੀਗਾ ਆਪਣਾ ਸ਼ਾਹਕੋਟ ਦਾ, ਤੇ ਉਹਨੇ ਮੁਸਲਮਾਨਾਂ ਨੂੰ ਵੀ ਇਕੱਠੇ ਕਰਕੇ ਜਿਹੜੇ ਉੱਥੇ ਹੋਣਗੇ ਆਪਣੀ ਬਰਾਤ ਇਕੱਠੇ ਕਰਕੇ ਦਫਨ ਕਰ ਦਿੱਤਾ। ਅਸਲਮ ਦਾ ਪਿਓ ਸੀਗਾ ਫਤਿਹਦੀਨ, ਉਹ ਜਦੋਂ ਬੇਟਾ ਸ਼ਹੀਦ ਹੋ ਗਿਆ ਤਾਂ ਉਹ ਕੈਂਪ ਦੇ ਵਿੱਚੋਂ ਤੁਰ ਕੇ ਪਿੰਡ ਨੂੰ ਚਲਾ ਗਿਆ।
ਉਹ ਫਿਰ 3 ਦਿਨਾਂ ਬਾਅਦ ਮਸਜਿਦ ਦੇ ਵਿੱਚ ਉਹਨੂੰ ਸ਼ਹੀਦ ਕੀਤਾ ਉਹਨਾਂ ਨੇ। ਉਸੇ ਪਿੰਡ 'ਚ? ਉਸੇ ਪਿੰਡ ਤੋਂ, ਸਾਡੇ ਪਿੰਡ ਦੀ ਮਸਜਿਦ 'ਚੋਂ ਚਲਾ ਗਿਆ ਸੀ, ਉੱਥੇ ਉਹਨਾਂ ਨੇ ਸ਼ਹੀਦ ਕੀਤਾ। ਹਾਂਜੀ, ਮੀਆਂਵਾਲ ਰਾਈਆਂ। ਮੀਆਂਵਾਲ ਰਾਈਆਂ। ਅੱਛਾ, ਪਹਿਲੋਂ ਦੇ ਹਾਲਾਤ ਤੇ ਵੀ ਥੋੜੀ ਜੀ ਤੁਹਾਨੂੰ ਹੋਸ਼ ਹੈ ਕੋਈ ਮਾੜੀ ਚੰਗੀ ਵੀ ਕਿੱਦਾਂ ਦੇ ਹਾਲਾਤ ਸੀ ਪਹਿਲੋਂ? ਇਹ ਤਾਂ 47 'ਚ ਚਲੋ ਲੜਾਈ ਲੱਗ ਗਈ। ਹਾਲਤ ਜੀ ਇਸ ਤਰ੍ਹਾਂ ਦਾ ਸੀਗਾ ਵੀ ਬਹੁਤ ਪਿਆਰ ਸੀ, ਇੱਕ ਦੂਸਰੇ ਨੂੰ ਮਿਲਦੇ ਗਿਲਦੇ, ਫਿਰ ਇੱਕ ਦੂਸਰੇ ਦੇ ਕੰਮ ਆਉਂਦੇ, ਖੁਸ਼ੀਆਂ ਗਮੀਆਂ ਦੇ ਵਿੱਚ ਸ਼ਾਮਲ ਹੁੰਦੇ ਸੀ। ਕੋਈ ਸਮਝ ਨਹੀਂ ਆਈ ਵੀ ਇਹ ਕਿਸ ਤਰ੍ਹਾਂ ਹਵਾ ਚੱਲੀ ਆ, ਵੀ ਇਹ ਦੁਸ਼ਮਣ ਉਹਨਾਂ ਦੇ ਤੇ ਉਹ ਦੁਸ਼ਮਣ ਇਹਨਾਂ ਦੇ। ਤੇ ਕਹਿ ਨਹੀਂ ਸਕਦੇ ਇਹ ਕਿਸੇ ਦੀ ਚੁੱਕ ਚੁਕਾ ਸੀ ਜਾਂ ਉਹ ਲੁੱਟਣ ਵਾਸਤੇ ਸਾਰਾ ਕੁਝ ਕੀਤਾ ਸੀ। ਤੇ ਅੱਛਾ, ਫਿਰ ਹੁਣ 75 ਸਾਲ ਹੋ ਗਏ ਜੀ, ਜਿਵੇਂ ਤੁਸੀਂ ਮੇਰੇ ਕੋਲ ਆਏ 2 ਵਾਰੀ ਵੀ ਆਪਣੇ ਪਿੰਡ ਜਾਣਾ। ਹਾਂਜੀ। ਇਸ ਤਰ੍ਹਾਂ ਦੇ ਤੁਹਾਡੇ ਕਿੰਨੇ ਲੱਖਾਂ ਸਾਡੇ ਉਹ ਜਿਹੜੇ ਹਿਜਰਤ ਕਰਕੇ ਆਏ ਸਾਰੇ ਜਾਣਾ ਚਾਹੁੰਦੇ ਹੋਣਗੇ। ਹੁਣ 75 ਸਾਲਾਂ ਬਾਅਦ ਕਿਸ ਤਰ੍ਹਾਂ ਕੀ ਹੋਣਾ ਚਾਹੀਦਾ? ਸਾਡਾ ਖਮੀਰ ਉਸ ਮਿੱਟੀ 'ਚ ਤੇ ਸਾਨੂੰ ਹੁਣ ਸਭ ਦੇ ਨਾਲ ਦੇਖਣ ਨੂੰ ਜੀ ਕਰਦਾ ਤੇ ਦਿਲ ਤੇ ਕਰਦਾ, ਲੇਕਿਨ ਨਹੀਂ ਕੋਈ ਹਿਸਾਬ ਨਹੀਂ ਬਣਿਆ। ਸ਼ੁਰੂ ਤੋਂ ਹੀ ਕੋਸ਼ਿਸ਼ ਸੀਗੀ। ਨਹੀਂ, ਇਹ ਤਾਂ ਤੁਹਾਡੀ ਆਪਣੀ ਸੋਚ ਹੈ। ਹਾਂਜੀ। ਜਿਸ ਅਸੀਂ ਇੱਕ ਮੁਲਕ ਬਣ ਕੇ ਸੋਚਦੇ ਹਾਂ ਕਿ ਉਹ ਇੱਕ ਮੁਲਕ ਬਣ ਕੇ ਸੋਚਦੇ ਆ ਵੀ ਅਸੀਂ ਜਿਵੇਂ ਹਮਸਾਏ ਆ ਇੱਕ ਦੂਜੇ ਤੇ। ਹਾਂਜੀ। ਇਸਲਾਮ ਹਮਸਾਇਆਂ ਦੇ ਕੀ ਹਕੂਕ ਦੱਸਦਾ, ਕੀ ਉਹਨਾਂ ਦੇ ਦੱਸਦਾ, ਉਸ ਹਵਾਲੇ ਨਾਲ ਮੈਂ ਪੁੱਛਦਾ ਵੀ ਹੁਣ ਅਮਨ ਸਕੂਨ ਹੋਣਾ ਚਾਹੀਦਾ ਕਿ ਇਸੇ ਦੌੜ 'ਚ ਹੀ? ਨਹੀਂ ਜੀ, ਬਿਲਕੁਲ ਅਮਨ ਸਕੂਨ ਹੋਣਾ ਚਾਹੀਦਾ। ਉਹ ਆਪਣੀਆਂ ਜਿਹੜਾ ਇੱਥੇ ਵਾਲੀਆਂ ਆਪਣੀਆਂ ਜਗ੍ਹਾ ਦੇਖਣ, ਅਸੀਂ ਉੱਥੇ ਜਾ ਕੇ ਦੇਖੀਏ ਤੇ ਸਾਡੇ ਵੱਡੇ ਉੱਥੇ ਦਫਨ ਆ, ਉਹਨਾਂ ਦੀਆਂ ਯਾਦਾਂ ਇੱਥੇ ਹੈਗੀਆਂ, ਜਿਹੜੇ ਇੱਧਰੋਂ ਲੋਕ ਗਏ ਹੈਗੇ ਆ। ਉਹ ਹੁਣ ਉਹ ਬਲਦੇਵ ਸਿੰਘ ਜਿਹੜਾ ਉਹ 88-12 ਦਾ ਜੀ, ਜਦੋਂ ਵੀ ਕਿਤੇ ਗੱਲ ਹੋਵੇ ਕਹਿੰਦਾ ਜੀ ਮੇਰੇ ਪਿੰਡ ਗਏ ਉਹ ਕਦੇ, ਉਹਨੂੰ ਵੀ ਤਾਂ ਹੁਣ ਹੈ ਨਾ। ਹਾਂਜੀ, ਇਸੇ ਤਰ੍ਹਾਂ ਬਸ ਮੁਹੱਬਤ ਆ, ਵਤਨ 'ਚ ਸੀਗਾ। ਅੱਛਾ, ਇਹ ਦੱਸੋ ਵੀ ਇਹ ਆਖਰ ਤੇ ਆਪਾਂ ਹੁਣ ਵੀ ਇੰਨੀ ਮੀਆਂਵਾਲ ਰਾਈਆਂ ਜਾਣ ਲਈ ਇੰਨੀ ਖਾਹਿਸ਼ ਕਿਉਂ? ਮੈਂ ਆਪਣਾ, ਚੂੰਕਿ ਮੇਰਾ ਉਹ ਜਨਮ ਭੋਂ ਕਹਿ ਲਓ, ਮੈਂ ਉਹ ਵੇਖਣਾ ਚਾਹੁੰਦਾ ਜਿੱਥੇ ਸਾਡਾ ਬਚਪਨ ਗੁਜ਼ਰਿਆ, ਸਾਡੀ ਜ਼ਮੀਨ ਆ, ਉਹ ਵੇਖਣਾ ਚਾਹੁੰਦਾ। ਹੋਰ ਉਦੋਂ ਵਕਤ ਇਦਾਂ ਦਾ ਨਹੀਂ ਸੀ ਵੀ ਕੋਈ ਮੁੰਡੇ ਦੋਸਤ ਹੋਣਗੇ ਜਾਂ ਉਹਨਾਂ ਨੂੰ ਮਿਲਣਾ, ਜੇ ਅਗਰ ਕੋਈ ਹੈਗੇ ਵੀ ਸੀ ਤੇ ਉਹ ਤਾਂ ਸਾਰੇ ਖੁੱਲਰ ਗਏ। ਤੇ ਬਸ ਇਹ ਖਾਹਿਸ਼ ਹੈ ਵੀ ਮੈਂ ਉਹ ਜਗ੍ਹਾ ਵੇਖਾਂ। ਸਪਾਂਸਰ ਕਿਉਂ ਨਹੀਂ ਮਿਲਣ ਡਿਆ? ਦੇਖੋ ਜੀ, ਮੈਂ 1-2 ਬੰਦਿਆਂ ਨਾਲ ਕੋਸ਼ਿਸ਼ ਕੀਤੀ। ਕਿੰਨੀ ਦੇਰ ਹੋ ਗਈ ਤੁਹਾਨੂੰ ਸਪਾਂਸਰ ਲੱਭਦੇ ਨੂੰ? ਜਦੋਂ ਤੁਹਾਡੇ ਕੋਲੋਂ ਗਿਆ ਵਾਂ ਉਸ ਤੋਂ ਪਹਿਲੇ ਮੈਂ ਉਹਨੂੰ 1-2 ਨੂੰ ਬੰਦਿਆਂ ਨੂੰ ਕਿਹਾ ਸੀ। ਫਿਰ ਉਸ ਤੋਂ ਬਾਅਦ ਉਹ ਗੁਰਿੰਦਰ ਜਿਹੜਾ ਸੀ ਉਹਨੇ ਲਾਰਾ ਦੇ ਦਿੱਤਾ। ਫਿਰ ਉਸ ਤੋਂ ਬਾਅਦ ਸਤਪਾਲ ਗਿੱਲ ਸੀਗਾ, ਉਹਨੇ 2 ਮਹੀਨੇ ਕਹਿਣਾ ਜੀ ਬਸ ਬਣਵਾਤਾ। ਇੱਕ ਮੁਸਲਮਾਨ ਆ ਸ਼ਾਹਕੋਟ ਦੇ ਵਿੱਚ, ਵੀਰੂ ਨਾਂ ਹੈ ਉਹਦਾ, ਉਹਦੇ ਨਾਲ ਵੀ ਮੇਰਾ ਰਾਬਤਾ ਹੋਇਆ। ਮੇਰੀ ਵੀਡੀਓ ਦੇਖ ਕੇ ਸ਼ਾਇਦ ਉਹਨੇ ਮੇਰੇ ਨਾਲ ਰਾਬਤਾ ਕੀਤਾ ਹੋਏਗਾ। ਉਹਨੇ ਆਖਿਆ ਜੀ ਅਸਲ ਮਸਲਾ ਇਹ ਹੈ ਵੀ ਜਦੋਂ ਅਸੀਂ ਲੋਕ, ਸਾਡੇ ਇੱਥੇ ਮੁਸਲਮਾਨ ਤਾਂ ਤੁਹਾਨੂੰ ਸਪਾਂਸਰ ਕਰ ਹੀ ਨਹੀਂ ਸਕਦਾ। ਜਦੋਂ ਇੱਥੇ ਕੋਈ ਲੋਕ ਸਪਾਂਸਰ ਕਰਦੇ ਨੇ ਤੇ ਏਜੰਸੀਆਂ ਉਹਦੇ ਪਿੱਛੇ ਹੋ ਜਾਂਦੀਆਂ। ਤੂੰ ਉਹਨੂੰ ਕਿਉਂ ਸੱਦਣਾ, ਤੂੰ ਉਹਨੂੰ ਕੀ ਕਹਿਣਾ, ਉਹ ਕਦੋਂ ਦਾ ਤੇਰਾ ਵਾਕਫ ਆ? ਇਹ ਗੱਲ ਮੈਂ ਕਰਨ ਲੱਗਾ ਵੀ ਗੁਰਿੰਦਰ ਹੈ ਜਾਂ ਸਤਪਾਲ ਹੋਣੀ ਆ, ਮੇਰਾ ਵੀ ਰਾਬਤਾ ਰਹਿੰਦਾ ਵਾ ਸਾਡੇ। ਵੈਸੇ ਤਾਂ ਇਹਨਾਂ ਨੇ ਆਪਸ 'ਚ ਕੀਤਾ ਹੁੰਦਾ ਵੀ ਜੋ ਤੁਸੀਂ ਟਰੀਟ ਕਰੋਗੇ ਸਾਡੇ ਸ਼ਹਿਰੀਆਂ ਨਾਲ, ਉਹੀ ਵੈਸਾ ਟਰੀਟ ਤੁਹਾਡੇ ਨਾਲ ਕਰਾਂਗੇ। ਲੇਕਿਨ ਮੈਂ ਵੇਖਿਆ ਕਿਉਂਕਿ ਇੱਧਰ ਲੋਕ ਆਉਂਦੇ, ਪਾਕਿਸਤਾਨ ਅੰਬੈਸੀਆਂ ਜਲਦੀ ਵੀਜ਼ੇ ਦੇ ਦਿੰਦੀਆਂ, ਇੰਨੀ ਪੁੱਛ ਪੜਤਾਲ ਨਹੀਂ ਕਰਦੀਆਂ। ਜਿਹੜੀ ਇੰਡੀਅਨ ਅੰਬੈਸੀ ਦੀ ਗੱਲ ਕਰਦੇ ਉਹ ਥੋੜ੍ਹਾ ਜਿਹਾ ਉਹਨਾਂ ਨੇ ਸਖਤ ਥੋੜ੍ਹਾ ਰਵੱਈਆ, ਮਤਲਬ ਵੀ ਉਹ ਜਿਨ੍ਹਾਂ ਨੇ ਅਟੈਸਟ ਕਰਨਾ ਵਾ ਉਹਦਾ ਆਧਾਰ ਕਾਰਡ, ਉਹਦਾ ਸਰਵਿਸ ਕਾਰਡ ਹੋਣਾ ਚਾਹੀਦਾ। ਜਿਹੜਾ ਨੌਕਰੀ ਵਾਲਾ ਬੰਦਾ ਵਾ ਉਹ ਤੇ ਡਰਦਾ ਵਾ, ਨੌਕਰੀ ਵਾਲਾ ਬੰਦਾ ਤਾਂ ਨਹੀਂ ਆਪਣਾ ਸਰਵਿਸ ਕਾਰਡ ਦਿੰਦਾ। SHO ਸੀਗਾ, ਉਹਨੇ ਮੈਨੂੰ ਦੇਖ ਲਓ 2 ਮਹੀਨੇ ਲਾਰੇ ਦਿੰਦਾ ਰਿਹਾ, ਲੇਕਿਨ ਜਦੋਂ SP ਕੋਲ ਪੇਸ਼ ਹੋਇਆ SP ਨੇ ਆਖਿਆ ਨਹੀਂ ਤੂੰ ਨਹੀਂ ਕਰ ਸਕਦਾ। ਤੇ ਇਹ ਮੈਨੂੰ ਲੱਗਦਾ ਵੀ ਥੋੜ੍ਹੀਆਂ ਜਿਹੀਆਂ ਨਰਮੀਆਂ ਆਸਾਨੀਆਂ ਹੋਣੀਆਂ ਚਾਹੀਦੀਆਂ ਯਾਰ ਸਾਡੇ ਵਾਸਤੇ। ਚਲੋ ਮੈਂ ਅਪਲਾਈ ਕੀਤਾ, ਮੈਨੂੰ ਨਹੀਂ ਦਿੱਤਾ ਵੀਜ਼ਾ, ਕੋਈ ਗੱਲ ਨਹੀਂ, ਲੇਕਿਨ ਇਹ ਬਜ਼ੁਰਗ ਨੇ 80 ਸਾਲ ਪਲੱਸ ਨੇ, ਇਹਨਾਂ ਲੋਕਾਂ ਦਾ ਤਾਂ ਕੋਈ ਕਸੂਰ ਨਹੀਂ ਹੈ, ਇਹਨਾਂ ਨੂੰ ਤਾਂ ਦਵੋ, ਇਹ ਤਾਂ ਕੁਛ ਨਹੀਂ ਤੁਹਾਡਾ ਨੁਕਸਾਨ ਕਰਨ ਲੱਗੇ। ਇਹਨਾਂ ਨੂੰ ਆਉਣ ਜਾਣ ਦੀ ਥੋੜ੍ਹੀ ਜਿਹੜੀ ਆ ਖੁੱਲ੍ਹ ਜਿਹੜੀ ਜ਼ਰੂਰ ਦੇਣੀ ਚਾਹੀਦੀ ਆ। ਇਹਨਾਂ ਦੀਆਂ ਖਾਹਿਸ਼ਾਂ ਨੇ ਦੂਰੀਆਂ ਉਹ ਪੂਰੀਆਂ ਕਰਨੀਆਂ ਚਾਹੀਦੀਆਂ। ਸਾਹ ਦਾ ਪਤਾ ਕੋਈ ਨਹੀਂ ਕਦੋਂ ਤੁਰ ਜਾਣਾ। ਨਹੀਂ ਜੀ, ਜਿੰਨੇ ਸਰਦਾਰਾਂ ਨਾਲ ਰਾਬਤੇ ਹੈਗੇ ਨਾ, ਕਈ ਵਾਰੀ ਮਖੌਲ ਕਰੀਦੇ ਇੱਕ ਦੂਸਰੇ ਨੂੰ, ਉਹ ਜੀ ਤੁਸੀਂ ਇੱਕ ਵਾਰੀ ਆਓ ਸਾਡੇ ਕੋਲ ਨੂੰ, ਕਹਿੰਦਾ ਸਾਨੂੰ ਤੁਸੀਂ ਲਾਈਨ ਲੰਘਣ ਦੇਣਗੇ ਤੇ ਅਸੀਂ ਆਵਾਂਗੇ। ਤੁਸੀਂ ਆਉਂਦੇ ਹੋ ਤਾਂ ਅਸੀਂ ਤੁਹਾਡੇ ਤੇ ਫੁੱਲਾਂ ਦੇ ਹਾਰ ਪਾਉਂਦੇ ਹਾਂ, ਅਸੀਂ ਫੁੱਲ ਨਿਛਾਵਰ ਕਰਦੇ, ਤੁਸੀਂ ਸਾਨੂੰ ਬਾਰਡਰ ਨਹੀਂ ਲੰਘਣ ਦਿੰਦੇ। ਕਈ ਦੇ ਉਹਨਾਂ ਨੂੰ ਅਲਾਮੇ ਤਾਨੇ ਦੇਈਦੇ ਇੱਦਾਂ ਦੇ। ਫਿਰ ਉਹ ਗੱਲ ਹੋ ਜਾਂਦੀ ਥੋੜ੍ਹੀ ਜਿਹੀ ਹੋਰ ਤਰ੍ਹਾਂ ਦੀ। ਫਿਰ ਆਉਂਦੇ ਚਲੋ ਵੀ ਉਹ ਜਿਹੜੇ ਮੁਸਲਮਾਨ ਨੇ ਥੋੜ੍ਹੇ ਜਿਹੇ ਜ਼ਿਆਦਾ ਸਖਤ ਨੇ,
ਸਖਤ ਤੇ ਇਸ ਹਵਾਲੇ ਦੇ ਨਾਲ ਮੈਨੂੰ ਲੱਗਦਾ ਫਿਰ ਤੁਸੀਂ ਜੀ ਅਸੀਂ ਤੇ ਨਰਮ ਹੈ ਜਿਹੜੇ ਤੁਹਾਨੂੰ ਸੱਦਦੇ ਆ। ਹਾਂ ਹਾਂ ਬਿਲਕੁਲ, ਹਾਂ ਅਸੀਂ ਨਰਮ। ਸੋ ਜੀ ਇਹ ਗੱਲਾਂ ਨੇ ਸਾਡੀਆਂ ਆਪਸੀ ਦੀਆਂ, ਤੇ ਤੁਸੀਂ ਸਾਰੇ ਜਿਹੜੀਆਂ ਅਥਾਰਟੀਜ਼ ਨੇ ਜ਼ਰੂਰ ਇਹਨਾਂ ਬਜ਼ੁਰਗਾਂ ਦਾ, ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਲੋਕ ਨੇ ਜਿਹੜੇ ਆਉਣਾ ਜਾਣਾ ਚਾਹੁੰਦੇ ਨੇ, ਉਹਨਾਂ ਨੂੰ ਥੋੜੀ ਜਿਹੜੀ ਆ ਖੁੱਲ੍ਹ ਦੇ ਦਿਓ, ਤੈਨੂੰ ਕੁਝ ਨਹੀਂ ਹੋਣ ਲੱਗਾ। ਤੁਹਾਡੀ ਉਹ ਸਰਤਾਜ ਦਾ ਗਾਣਾ ਨਾ, ਕਿਤੇ ਨਹੀਂ ਤੇਰਾ ਰੁਤਬਾ ਘਟਦਾ, ਨਹੀਂ ਤੁਹਾਡਾ ਰੁਤਬਾ ਨਹੀਂ ਨਹੀਂ ਜੀ, ਘਟਦਾ। ਅਸੀਂ ਨਾ ਤੇ ਤਕਰੀਬ ਕਰੀ ਜੋਗੇ ਹੀ ਨਹੀਂ ਇਹਨਾਂ ਬਜ਼ੁਰਗਾਂ ਨੇ। ਅਸੀਂ ਕੀ ਕਰ ਲੈਣਾ ਹੁਣ ਇਸ ਉਮਰ ਦੇ ਵਿੱਚ, ਅਸੀਂ ਤਾਂ ਅੱਖਾਂ ਠੰਡੀਆਂ ਕਰਨੀਆਂ। ਹਾਂ, ਅੱਖਾਂ ਠੰਡੀਆਂ ਕਰ ਲਈਆਂ। ਬਹੁਤ ਸ਼ੁਕਰੀਆ ਬਾਬਾ ਜੀ ਤੁਹਾਡਾ।